व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारतीय हुकूमत ਅਤੇ ਉਹਨਾਂ ਦੀਆਂ ਏਜੰਸੀਆਂ ਨੂੰ ਕੁਝ ਸਾਬਕਾ ਖੋਤੀ ਖਾਲਿਸਤਾਨੀਆਂ ਨੂੰ ਹੱਥ ਟੋਕਿਆਂ ਵਜੋਂ ਵਰਤਿਆ ਜਾ ਰਿਹਾ ਹੈ। ਉਹਨਾਂ ਵੱਲੋਂ ਮੋਦੀ ਦੀ ਤਾਰੀਫ ਵਿੱਚ ਇੰਟਰਵਿਊ ਰਿਲੇ ਕੀਤੇ ਜਾ ਰਹੇ ਹਨ। ਇਹ ਭਾਰਤ ਸਰਕਾਰ ਦੀ ਖਾਲਿਸਤਾਨੀ ਸਟਰਗਲ ਦੇ ਵੱਧ ਰਹੇ ਪ੍ਰਭਾਵ ਤੋਂ ਨਿਕਲ ਰਹੀ ਘਬਰਾਹਟ ਦਾ ਹੀ ਨਤੀਜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, भारतीय हुकूमत ने अपने सारे ਜਿਹੜੇ ਹਰਬੇ ਨੇ ਉਹ ਵਰਤਣੇ ਸ਼ੁਰੂ ਕੀਤੇ ਹੋਏ ਨੇ। ਵੈਸੇ ਤਾਂ ਜਦੋਂ ਤੋਂ ਇਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੈ, ਖਾਸ ਤੌਰ ਤੇ ਜੂਨ 84 ਦੇ ਪਹਿਲੇ ਹਫਤੇ ਸਾਮ ਦਾਮ ਦੰਡ ਭੇਦ ਜਿਹੜੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਉਹ ਇਸਤੇਮਾਲ ਕਰ ਰਹੇ ਨੇ। ਲੇਕਿਨ ਜਿਸ ਤੇਜ਼ੀ ਦੇ ਨਾਲ ਖਾਲਿਸਤਾਨ ਦਾ ਕਾਨਸੈਪਟ ਸਿੱਖ ਨੌਜਵਾਨੀ ਦੇ ਵਿੱਚ ਆਪਣੀ ਥਾਂ ਬਣਾ ਰਿਹਾ ਹੈ, ਉਹ ਪੰਜਾਬ ਹੋਏ, ਡਾਇਸਪੋਰਾ ਹੋਏ, ਔਰ ਜਿਸ ਦਾ ਇਜ਼ਹਾਰ ਡਾਇਸਪੋਰਾ ਦੇ ਸਿੱਖਾਂ ਨੇ ਖਾਲਿਸਤਾਨ ਰੈਫਰੈਂਡਮ ਰਾਹੀਂ ਕੀਤਾ, ਹੋਰ ਤਾਂ ਕੋਈ ਤਰੀਕਾ ਨਹੀਂ ਹੁੰਦਾ। ਜਾਂ ਜਦੋਂ ਅਸੀਂ ਗੁਰਦੁਆਰਾ ਕਮੇਟੀਆਂ ਜਿੱਥੇ ਚੋਣਾਂ ਹੁੰਦੀਆਂ ਨੇ, ਵੋਟਾਂ ਦੇ ਰਾਹੀਂ ਕਮੇਟੀਆਂ ਚੁਣੀਆਂ ਜਾਂਦੀਆਂ ਨੇ, ਉਹਨਾਂ 'ਚ ਵੀ ਨਜ਼ਰ ਆ ਜਾਂਦਾ ਹੈ ਕਿ ਭਾਈ ਇੱਕ ਅੱਧੀ ਜਿਹੜੀ ਸਲੇਟ ਹੁੰਦੀ ਹੈ ਉਹ ਸਰਕਾਰ ਪੱਖੀ ਹੁੰਦੀ ਹੈ। ਅਤੇ ਮੋਸਟ ਆਫ ਦਾ ਗੁਰਦੁਆਰਾ ਇਹ ਸਾਰੇ ਪੀਰੀਅਡ, ਹਾਲਾਂ ਅਸੀਂ ਕੋਈ ਵੋਟਿੰਗ ਸਿਸਟਮ ਦੇ ਹਾਮੀ ਨਹੀਂ ਹੈ, ਪਰ ਮੈਂ ਇੱਕ ਉਦਾਹਰਣ ਦੇ ਤੌਰ 'ਤੇ ਤੁਸੀਂ ਜਦੋਂ ਕਿਸੇ ਚੀਜ਼ ਨੂੰ ਜੱਜ ਕਰਨਾ ਹੈ ਵੀ ਕਿੰਨੀ ਸਪੋਰਟ ਕਿੱਥੇ ਲਾਈ ਕਰਦੀ ਹੈ, ਇਹੀ ਤਰੀਕਾ ਹੈ ਕਿ ਗੁਰਦੁਆਰੇ ਵੀ ਜਿਹੜੇ ਮੁੱਖ ਤੌਰ 'ਤੇ ਨੇ ਉਹਨਾਂ ਦੇ ਵਿੱਚ ਖਾਲਿਸਤਾਨੀ ਧਿਰਾਂ ਹੀ ਜਿਹੜੀਆਂ ਨੇ ਉਹ ਜਿੱਤਦੀਆਂ ਨੇ। ਫਰੀਮੌਂਟ 2 ਹਫ਼ਤੇ ਪਹਿਲਾਂ ਹੀ ਜਿਹੜਾ ਉਹਦੇ ਨਤੀਜੇ ਆਏ ਨੇ ਸਾਹਮਣੇ। ਹੁਣ ਇਸ ਸਾਰੇ ਦੇ ਨਾਲ ਨਾਲ ਅੱਗੇ ਸੀ ਜੀ ਉੱਥੇ ਸਾਰੇ ਕਰਦੇ ਨੇ ਔਰ ਪੰਜਾਬ 'ਚ ਕੋਈ ਨਹੀਂ ਬੋਲਦਾ ਜੀ, ਇਹ ਤਾਂ ਐਵੇਂ ਬਾਹਰ ਹੈ ਬਾਹਰ ਹੈ। ਹੁਣ ਜੇ ਕਿਸਾਨ ਮੂਵਮੈਂਟ ਦੇ ਵੇਲੇ ਉਹਦੀ ਸਕਸੈਸ ਨੇ ਵੀ ਆਪਣੇ ਆਪ 'ਚ ਦੱਸਿਆ ਹੈ ਕਿ ਪੰਜਾਬ ਦੀ ਜਵਾਨੀ ਕੋਈ ਡਰੱਗੀ ਜਾਂ ਦੂਜੇ ਤੱਕ ਹੀ ਮਹਿਦੂਦ ਨਹੀਂ ਹੈ, ਉਹ ਕੌਮ ਦੇ ਹੱਕਾਂ ਲਈ ਵੀ ਖਲੋਂਦੇ ਨੇ। ਔਰ ਸਿੱਧੂ ਮੂਸੇਵਾਲਾ ਦੀ ਆਮਦ ਦੇ ਨਾਲ ਪੰਜਾਬ ਦੇ ਵਿੱਚ ਇੱਕ ਅਵੇਕਨਿੰਗ ਹੋਰ ਆਈ। ਔਰ ਸਰ ਸਿਮਰਨਜੀਤ ਸਿੰਘ ਮਾਨ ਜਦੋਂ ਪਾਰਲੀਮੈਂਟ ਦੀ ਸੀਟ ਜਿੱਤੇ, ਸੋ ਜ਼ਾਹਰ ਹੈ ਵੀ ਇਹ ਵੀ ਗੱਲ ਗਲਤ ਸਾਬਤ ਹੋਈ ਵੀ ਖਾਲਿਸਤਾਨ ਉੱਥੇ ਕੋਈ ਨਹੀਂ ਕਹਿੰਦਾ। ਤੇ ਹੁਣ ਜੇ ਉਹਨੂੰ ਕੋਈ ਕਈਆਂ ਨੇ ਕਿਹਾ ਜੀ ਚਾਂਸ ਵਿਕਟਰੀ ਫਲਾਣਾ, ਹੁਣ ਜੇ ਅੰਮ੍ਰਿਤਪਾਲ ਸਿੰਘ ਗਏ ਜਿਹੜੇ, ਉਹ ਤਾਂ 8 ਮਹੀਨੇ ਪਹਿਲਾਂ ਤੱਕ ਜਿਹੜਾ ਉਹਨਾਂ ਨੂੰ ਕੋਈ ਨਹੀਂ ਸੀ ਜਾਣਦਾ। ਇੱਕ ਦੁਬਈ ਦੇ ਵਿੱਚ 10 ਸਾਲ ਤੋਂ ਬੈਠੇ ਸੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੀ ਨੌਜਵਾਨੀ ਅੰਮ੍ਰਿਤ ਛਕਣ ਔਰ ਉਹਨਾਂ ਦੇ ਖਾਲਿਸਤਾਨ ਦੇ ਨੈਰੇਟਿਵ 'ਚ, ਤਾਂ ਉਹਨੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕੋਈ ਫਿੰਡ ਬੱਟ ਨਹੀਂ ਰੱਖਿਆ ਹੋਇਆ। ਸੋ ਉਹਨਾਂ ਦਾ ਇਹ ਭੁਲੇਖਾ ਵੀ ਦੂਰ ਹੋ ਗਿਆ ਕਿ ਭਾਈ ਇਹ ਜਿਹੜਾ ਇਸ ਹੁਣ ਉਹਨਾਂ ਨੂੰ ਲੱਗਾ ਕਿ ਵੀ ਜਿੱਥੇ ਉਹ ਬਾਕੀ ਹਰਬੇ ਉੱਥੇ ਤਾਂ ਜੋ ਸਾਜ਼ਿਸ਼ਾਂ, ਜਿਵੇਂ ਅਸੀਂ ਲਾਰੈਂਸ ਬਿਸ਼ਨੋਈ ਵਾਲਾ ਦੇਖਿਆ, ਇਹ ਖਾਲਿਸਤਾਨੀ ਵਰਸਸ ਗੈਂਗਸਟਰ ਵੀ ਲਿਆਉਣਗੇ ਔਰ ਪੰਜਾਬ 'ਚ ਜਾਨੀ ਨੁਕਸਾਨ ਵੀ ਕਰਨਗੇ। ਪਰ ਇੰਟਰਨੈਸ਼ਨਲੀ ਸਰਕਾਰ ਦਾ ਨੈਰੇਟਿਵ ਬਾਏ ਕਰਨ ਵਾਲਾ ਸਿੱਖਾਂ 'ਚ ਤਾਂ ਕੋਈ ਹੈ ਨਹੀਂ। ਹਾਲਾਂ ਇਹਨਾਂ ਨੇ ਜਿਹੜੇ ਰੈਂਟਾ ਸਿੱਖ ਕੀਤੇ, ਜਿਵੇਂ ਅਸੀਂ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਦਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਸਾਬਕਾ ਪੁਲਸੀਆ, ਔਰ ਉਹ ਤੋਂ ਕਿਤਾਬਾਂ ਵੀ ਜੀ ਭਲੋ ਭਲੋ ਰੇ ਬ੍ਰਾਹਮਣੋ ਤੇ ਫਲਾਣਾ ਲਿਖੀਆਂ ਨੇ। ਹੁਣ ਉਹਨਾਂ ਰਾਹੀਂ ਉਹ ਅਟੈਂਪਟ ਤਾਂ ਕਰ ਰਹੇ ਨੇ। ਅਮਰਿੰਦਰ ਦੂਜੇ ਤੀਜੇ ਤਾਂ ਪੋਲੀਟੀਕਲੀ ਨੇ ਇਹਨੂੰ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਬਣਾ ਕੇ। ਔਰ ਇਹ ਪਿਛਲੇ ਦਿਨਾਂ ਦੀ ਖਬਰ ਸੀ, ਨੈਸ਼ਨਲ ਕਮਿਸ਼ਨ ਆਫ ਮਾਈਨੋਰਟੀ ਚੇਅਰਮੈਨ ਅਨਾਊਂਸਿਸ formation of global Punjabi association to unite community. The association will provide help and guidance to deserving Punjabis for placement in competitive exams, services, entrepreneurship and other ventures. ਹੁਣ ਪਹਿਲਾਂ ਐਸੋਸੀਏਸ਼ਨਾਂ ਘੱਟ ਨੇ, ਜਬ ਹੁਣ ਇਹ ਉਹੀ ਰਿਕਰੂਟਿੰਗ ਲਾਈਨ ਗਲੋਬਲ ਪੰਜਾਬੀ ਐਸੋਸੀਏਸ਼ਨ, ਮਤਲਬ ਇਹ ਹੈ ਵੀ ਉੱਥੇ ਇਹਨਾਂ ਦਾ ਸੌਦਾ ਹੁਣ ਨਹੀਂ ਵਿਕਦਾ। ਹੁਣ ਇਹਨਾਂ ਨੂੰ ਇਹ ਹੈ ਵੀ ਡਾਇਸਪੋਰਾ ਦੇ ਵਿੱਚ ਜਿਹੜੀ ਸਿੱਖੀ ਦੀ ਗੱਲ ਹੈ, ਖਾਲਿਸਤਾਨ ਦੀ ਗੱਲ ਹੈ, ਉਹਨੂੰ ਕਿਵੇਂ ਜਿਹੜਾ ਡਿਲਿਊਟ ਕਰਨਾ। ਫਿਰ ਇਹੀ ਨਹੀਂ, ਇਹਨਾਂ ਨੇ ਹਾਲਾਂ ਇਹ ਸਿਲਸਿਲਾ ਤਾਂ ਜਦੋਂ ਮੋਦੀ ਬਣਦਾ 2014 'ਚ ਪਹਿਲੀ ਵਾਰ ਉਹ UK 'ਚ ਆਇਆ, ਉਦੋਂ ਜਿਹੜੇ ਕੁਛ ਥੱਕੇ ਹਾਰੇ, ਕੁਛ ਵਿਕਣ ਲਈ ਤਿਆਰ, ਕੁਛ ਜਿਹਨਾਂ ਨੂੰ ਲੱਗਦਾ ਸੀ ਕਿ ਭਾਈ ਖਾਲਿਸਤਾਨ 'ਚ ਤਾਂ ਆਏ ਸੀ ਕਿ ਵੀ ਚੋਪੜੀਆਂ ਮਿਲਣਗੀਆਂ, ਇੱਥੇ ਤਾਂ ਭੁੱਖੇ ਢਿੱਡ ਰਾਤਾਂ ਕੱਢਣੀਆਂ ਪੈਂਦੀਆਂ। ਮਤਲਬ ਇਹ ਹੈ ਕਿ ਉਹਨਾਂ ਨੂੰ ਲੱਗਦਾ ਸੀ ਲੂਕਰੇਟਿਵ ਕੰਮ ਹੈ ਉਹਨਾਂ ਉਸ ਕਿਸਮ ਦੇ ਭਗੌੜੇ। ਤੇ ਕੁਛ ਜਿਹੜੇ ਨੇ ਨਵੇਂ ਜਿਹੜੇ ਉਹਨਾਂ ਨੇ ਵਿੱਚ ਬਾੜੇ, ਜਿਨ੍ਹਾਂ ਨੂੰ ਸੀ ਕਿ ਜੀ ਸਾਡੇ ਬੰਦੇ ਛਡਾ ਦਿਓ ਜੇਲ੍ਹਾਂ 'ਚ, ਫਲਾਣੇ ਨੂੰ ਛਡਾ ਦਿਓ, ਢਿਮਕੇ ਨੂੰ ਛਡਾ ਦਿਓ। ਸੋ ਉਹ ਜਿਹੜਾ ਸੋ ਕਾਲਡ ਬਲੈਕ ਲਿਸਟਾਂ ਖਤਮ ਕਰਨ ਦੀ ਲਾਈਨ ਦਾ ਮਤਲਬ ਤਾਂ ਇਹੀ ਸੀ ਕਿ ਭਾਈ ਇਹ ਸਾਰੇ ਜਿਹੜੇ ਨੇ ਉਹ ਉਹਨਾਂ ਦੇ ਵੈਗਨ ਤੇ ਚੜ੍ਹ ਜਾਣ। ਕੁਛ ਚੜ੍ਹੇ ਵੀ, ਕਈਆਂ ਨੇ ਬੜੇ
ਜਦੋਂ ਗਏ ਵਾਪਸ ਉਹਨਾਂ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਰਿਸੀਵ ਕੀਤਾ ਗਿਆ। ਰਿਪੁਦਮਨ ਸਿੰਘ ਮਲਕ ਵਰਗਾ ਜਿਹੜਾ ਸੀ ਉਹਨੂੰ ਨੈਸ਼ਨਲ ਚੈਨਲਾਂ ਤੇ ਬਿਠਾ ਕੇ ਖਾਲਿਸਤਾਨ ਦਾ ਜਿਹੜਾ ਵਿਰੋਧ ਕਰਵਾਇਆ ਗਿਆ। ਹਾਲਾਂ ਉਸੇ ਨੂੰ ਹੀ ਉਹਨਾਂ ਨੇ ਏਅਰ ਇੰਡੀਆ ਦਾ ਮੇਨ ਸਾਜ਼ਿਸ਼ੀ ਕਹਿ ਕੇ ਪਹਿਲਾਂ 15-20 ਸਾਲ ਪੂਰੀ ਸਿੱਖ ਕੌਮ ਨੂੰ ਭੰਨਿਆ, ਫਿਰ ਬਾਅਦ ਚ ਉੱਥੇ ਵੀ ਉਹਨੂੰ ਵਰਤਿਆ, ਫਿਰ ਇੱਥੇ ਉਹਦਾ ਕਤਲ ਕਰਾ ਕੇ ਉਹਨੂੰ ਫਿਰ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਇਹ ਜਿਹੜੇ ਏਜੰਟ ਕਿਸਮ ਦੇ ਲੋਕ ਹੁੰਦੇ ਨੇ ਉਹਨਾਂ ਦਾ ਲਿਮਿਟਡ ਹੀ ਹੁੰਦਾ, ਉਹ ਜਿਨ੍ਹਾਂ ਨੇ ਵਰਤਣਾ ਹੁੰਦਾ ਵਰਤ ਕੇ ਉਹਨਾਂ ਨੂੰ ਲੱਗਦਾ ਵੀ ਦੇ ਨੋ ਟੂ ਮੱਚ, ਉਹਨੂੰ ਐਲੀਮੀਨੇਟ ਕਰ ਦਿਓ। ਹੁਣ ਇਸ ਕਿਸਮ ਦੇ ਕਰੈਕਟਰ ਜਿਹੜੇ ਨੇ ਉਹ, ਔਰ ਅਸੀਂ ਜਿਵੇਂ ਇਹਨਾਂ ਦੀ ANI ਹੈ ਜਾਂ IANS ਵਰਗੀਆਂ ਜਿਹੜੀਆਂ ਇਹਨਾਂ ਦੀਆਂ ਨਿਊਜ਼ ਏਜੰਸੀਜ਼ ਨੇ, ਇਹ ਰਾਅ ਦੀਆਂ ਆਊਟਫਿਟਸ ਨੇ। ਹੁਣ ਇੱਕ ਪ੍ਰੋਮੀਨੈਂਟ ਜਿਹੜੀ ਖਬਰ ਜਿਹੜੀ ਮੀਡੀਆ ਦੇ ਵਿੱਚ ਇਹਨਾਂ ਨੇ ANI ਦੇ ਨਾਲ ਇੰਟਰਵਿਊ ਦੇ ਤੌਰ ਤੇ ਵੀ, IANS ਨਾਲ ਵੀ, BBC ਹਿੰਦੀ ਨਾਲ ਵੀ, ਔਰ ਇਹ ਜਸਵੰਤ ਸਿੰਘ ਠੇਕੇਦਾਰ। ਹੁਣ ਇਹ ਵੈਸੇ ਤਾਂ ਠੇਕੇਦਾਰ ਤਾਂ ਮੈਨੂੰ ਇਹ ਪਹਿਲੇ ਦਿਨ ਤੋਂ ਇਹਨਾਂ ਦਾ ਹੀ ਸੀ। 1970ਵਿਆਂ 'ਚ ਦਲ ਖਾਲਸਾ ਦੇ ਨਾਲ ਜੁੜਿਆ, ਔਰ ਜਿਹੜੀ ਤਰਕੀਬ ਇਹਨਾਂ ਨੇ ਹਮੇਸ਼ਾ ਹੀ ਰਾਇਟ ਕਰਾਉਣ ਦੀ ਰੱਖੀ ਹੈ। ਹਾਲਾਂ ਦਲ ਖਾਲਸਾ ਜਥੇਬੰਦੀ ਜਿਹਦੀ ਜਿਹੜੇ ਭਾਈ ਗਜਿੰਦਰ ਸਿੰਘ ਦੀ ਗਾਈਡਲਾਈਨ ਦੇ ਥੱਲੇ ਸ਼ੁਰੂ ਹੋਈ, ਉਸ ਦੇ ਵਿੱਚ ਇਹਦਾ ਰੋਲ ਪਹਿਲੇ ਦਿਨ ਤੋਂ ਹੀ ਸ਼ੱਕੀ ਸੀ। ਲੇਕਿਨ ਕਿਉਂਕਿ ਕਈ ਵਾਰ ਜਿਹੜਾ ਕੋਈ ਗਰਮ ਗੱਲਾਂ ਕਰਦਾ ਜਾਂ ਦੂਜਾ ਉਹ ਆਪਣੀ ਥਾਂ ਤਾਂ ਬਣਾ ਲੈਂਦਾ, ਇੱਥੇ ਵੀ ਹੁੰਦਾ ਜਿਹੜੇ ਸਭ ਤੋਂ ਉੱਚੀ ਨਾਅਰੇ ਲਾਉਂਦੇ ਨੇ ਜਾਂ ਦੂਜੇ ਜਿਹੜੇ ਬਹੁਤੇ ਨਾਅਰੇ ਲਾ ਰਹੇ ਹੁਣ ਨਵੇਂ ਆ ਕੇ, ਮੇਰਾ ਤਾਂ ਹਮੇਸ਼ਾ ਪਹਿਲਾਂ ਸ਼ੱਕ ਦੀ ਨਿਗਾਹ ਹੀ ਜਾਂਦੀ ਹੈ ਕਿ ਵੀ ਇਹ ਜਿਹੜਾ ਇਹ ਸ਼ੱਕੀ ਕਿਰਦਾਰ ਹੈ। ਲੇਕਿਨ ਇਹ ਵੀ ਉਸ ਕਿਸਮ ਦਾ ਹੀ ਸੀ, ਔਰ ਇਹ ਬੜੇ ਦਾਅਵੇ ਨਾਲ ਕਰਦੇ ਸੀ ਜੀ ਅਸੀਂ ਹਿੰਦੂ ਮੰਦਰਾਂ ਦੇ ਵਿੱਚ ਗਾਂ ਦੀਆਂ ਪੂਛਾਂ ਸੁੱਟੀਆਂ, ਗਾਂ ਦੀਆਂ ਸਿਰੀਆਂ ਸੁੱਟੀਆਂ, ਫਲਾਣਾ। ਉਹ ਹਾਲਾਂ ਬਾਅਦ ਚ ਆਇਆ ਵੀ ਉਹਨਾਂ ਦਾ ਏਜੰਸੀਆਂ ਦਾ ਆਪਣਾ ਕੰਮ ਹੀ ਸੀ, ਪਰ ਕਿਵੇਂ ਦਲ ਖਾਲਸਾ ਦੇ ਨਾਲ ਵਾਬਸਤਾ ਹੋ ਗਿਆ ਔਰ ਕਿਵੇਂ ਇਹ ਕਰਦਾ ਰਿਹਾ। ਔਰ ਇਹਨੇ 70ਵਿਆਂ 'ਚ ਆ ਕੇ 80ਵਿਆਂ 'ਚ ਵੀ UK ਦੇ ਵਿੱਚ ਆਪਣਾ ਜਿਹੜਾ ਇਸ ਕਿਸਮ ਦਾ ਰੱਖਿਆ। ਪਰ ਹੌਲੀ ਫਿਰ ਜਿਹੜੀ ਅਸਲ ਕਰਤੂਤ ਹੁੰਦੀ ਹੈ ਉਹ ਬਾਹਰ ਆਣੀ ਸ਼ੁਰੂ ਹੋਈ। ਮੇਨ ਸਟ੍ਰੀਮ ਸਿੱਖਾਂ ਨੂੰ ਜਦੋਂ ਤੱਕ ਪਤਾ ਲੱਗਾ, ਇਹਨੇ ਫਿਰ ਆਪਣਾ ਠਕਠਕਾ ਚਲਾਉਣ ਦੇ ਲਈ ਮੀਰੀ ਪੀਰੀ ਗੁਰਦੁਆਰੇ ਦੇ ਨਾਂ ਥੱਲੇ ਗੁਰਦੁਆਰਾ ਵੀ ਬਣਾ ਲਿਆ। ਹੁਣ ਪਿਛਲੇ ਕੁਝ ਪੀਰੀਅਡ ਤੋਂ, ਕਿਉਂਕਿ ਜਦੋਂ ਮੋਦੀ ਵੀ ਆਇਆ ਉਸ ਤੋਂ ਬਾਅਦ ਇਹ ਸਾਡੇ ਹਲਕਿਆਂ 'ਚ ਤਾਂ ਨੋ ਨਹੀਂ ਸੀ, ਲੇਕਿਨ ਅੱਜ ਹੀ ਆਸਟ੍ਰੇਲੀਆ ਤੋਂ ਇੱਕ ਵੀਰ ਦੀ ਕਾਲ ਆਈ, ਉਹ ਵਰਿਡ ਸੀ ਕਿ ਇਸ ਲੈਵਲ ਦੇ ਬੰਦੇ ਇਵੇਂ ਦੀ ਗੱਲ ਕਰ ਰਹੇ ਨੇ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਨਹੀਂ, ਇਹ ਤਾਂ ਪਹਿਲਾਂ ਹੀ ਇਹ ਜਿਹੜਾ ਲੰਬੜਾਂ ਦੇ ਮੁੰਡੇ ਨੇ, ਇਹ ਪਹਿਲਾਂ ਤੋਂ ਹੀ ਜਿਹੜੇ ਨੇ ਹੋਰ ਬੋਲੀ ਬੋਲਣ ਵਾਲੇ ਨੇ, ਇਹ ਜਿਹੜੇ ਨੇ ਬਹੁਤਿਆਂ ਨੂੰ ਲੱਗਦਾ ਸੀ। ਹੁਣ ਇਹ ਜਿਹੜਾ ਇੱਕ ਉਸ ਨਾਲ ANI ਦਾ ਇੰਟਰਵਿਊ ਜਿਹਦੇ ਤੇ ਬੇਸਡ ਖਬਰ ਵੀ ਲਾਈ ਹੈ, ਖਾਲਿਸਤਾਨ ਰੈਫਰੈਂਡਮ ਹੈਜ਼ ਨਥਿੰਗ ਟੂ ਡੂ ਵਿਦ ਇੰਡੀਅਨ ਸਿੱਖ ਸੇਜ਼ ਫਾਰਮਰ ਪ੍ਰੋ ਖਾਲਿਸਤਾਨ ਲੀਡਰ ਲਾਰਡਸ ਪ੍ਰਾਈਮ ਮਿਨਿਸਟਰ ਮੋਦੀ। ਹੁਣ ਇਹ ਤੋਂ ਤਾਂ ਕੋਈ ਕਿਸੇ ਨੂੰ ਭੁਲੇਖਾ ਨਹੀਂ ਹੁੰਦਾ। ਮੋਦੀ ਦੀ ਤਾਰੀਫਾਂ ਦੇ ਪੁਲ ਬਣ ਰਿਹਾ ਤਾਂ ਕਹਿੰਦਾ ਜੀ ਦੇਖੋ ਮੋਦੀ ਨੇ ਕਰਤਾਰਪੁਰ ਕੋਰੀਡੋਰ ਖੋਲ ਦਿੱਤਾ, ਬਲੈਕ ਲਿਸਟਾਂ ਖਤਮ ਕਰ ਦਿੱਤੀਆਂ, ਵੀਰ ਬਾਲ ਦਿਵਸ ਬਣਾ ਦਿੱਤਾ। ਹੁਣ ਛੋਟੀਆਂ ਮੰਗਾਂ ਨੇ, ਬੰਦੀ ਸਿੱਖ ਦੂਜੇ ਛੱਡ ਦੇਣ ਜਾਂ ਦੂਜੇ ਕੋਈ ਰੌਲਾ ਹੀ ਨਹੀਂ ਹੈ। ਔਰ ਇਹ ਸਾਰਾ ਹੁਣ ਘਵਾਣਾ ਉਹਦੇ ਤੋਂ ਕੀ ਚਾਹੁੰਦੇ ਨੇ? ਇੱਕ ਤਾਂ ਖਾਲਿਸਤਾਨ ਰੈਫਰੈਂਡਮ ਦੇ ਬਾਰੇ ਉਹਨੇ ਕਿਹਾ ਜੀ ਇਹ ਤਾਂ ਬਾਹਰਲੇ ਸਿਟੀਜ਼ਨ US ਫਲਾਣੇ ਢਮਕੇ ਨੇ, ਇਹ ਕਿਹੜੇ ਇਹਨਾਂ ਦੇ ਤੋਂ ਕਰਵਾਉਣ ਦਾ ਕੀ ਮਤਲਬ ਹੈ? ਔਰ ਦੂਸਰਾ ਅੰਮ੍ਰਿਤਪਾਲ ਸਿੰਘ ਉਹਨੂੰ ਨੈਗੇਟ ਕਰਾਉਣਾ, ਤੀਸਰਾ ਪਾਕਿਸਤਾਨ ਨੂੰ ਨੈਗੇਟ ਕਰਾਉਣਾ। ਤਿੰਨੋਂ ਹੀ ਗੱਲਾਂ ਇਸ ਤੋਂ ਉਹਨਾਂ ਨੇ ਕਰਵਾਈਆਂ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਮ ਸਿੱਖਸ ਆਰ ਵਰਕਿੰਗ ਐਜ਼ ਟੂਲਸ ਫॉर ਪਾਕਿਸਤਾਨ ਗਵਰਨਮੈਂਟ। ਹੀ ਸੈਡ ਪ੍ਰਾਈਮ ਮਿਨਿਸਟਰ ਮੋਦੀ ਵਰਕਡ ਔਨ ਮੇਜਰ ਡਿਮਾਂਡਸ ਬਾਈ ਦਾ, ਕਿ ਮੋਦੀ ਨੇ ਪਹਿਲਾਂ ਹੀ ਲਾਗੂ ਕਰਤੀਆਂ ਸਿੱਖਾਂ ਦੀਆਂ ਮੁੱਖ ਡਿਮਾਂਡਸ, ਔਰ ਇਹ ਪਾਕਿਸਤਾਨ ਜਿਹੜਾ ਉਹ ਕੁਸ਼ਕ ਨੂੰ ਜਿਹੜਾ ਉਹ ਪੈਸੇ ਦੇ ਕੇ ਇਸ ਕਿਸਮ ਦਾ ਕਰਵਾ ਰਿਹਾ। ਔਰ ਉਹਨਾਂ ਨੇ ਕਿਹਾ ਜੀ ਪੰਜਾਬ nobody demands the referendum and added that people in Canada, US, Britain don't have the right to vote for the secession। ਕਿ ਉਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਕਿ ਇਹ ਸਾਰੇ ਦਾ। ਫਿਰ ਹੁਣ ਅੰਮ੍ਰਿਤਪਾਲ ਸਿੰਘ, ਹੁਣ ਕਿਉਂਕਿ ਪੰਜਾਬ ਦੇ ਵਿੱਚ ਮੂਵਮੈਂਟ ਖੜੀ ਹੋ ਰਹੀ ਹੈ, ਉਹ ਖੁੱਲ ਕੇ ਖਾਲਿਸਤਾਨ ਦੀ ਗੱਲ ਹੁੰਦੀ ਹੈ। ਇਹ ਕਹਿ ਰਿਹਾ ਅੰਮ੍ਰਿਤਪਾਲ ਸਿੰਘ when himself he was in Dubai was a clean shaven, so what? ਕੋਈ ਵੀ, ਜਿਵੇਂ ਮੇਰਾ ਹਮੇਸ਼ਾ ਹੁੰਦਾ ਹੈ ਕਿ every saint has a past and every thief has a future। ਕਿਸੇ ਦਾ ਵੀ ਕੋਈ ਪਿਛੋਕੜ ਕੀ ਹੈ ਤੁਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖ ਲਓ, ਅੱਜ ਦੀ ਸਟਰਗਲ ਦੇ ਹਵਾਲੇ ਨਾਲ ਦੇਖ ਲਓ। ਕੋਈ ਕਿਤੇ ਵੀ ਸੀ, ਉਹਨੂੰ ਲੱਗਾ ਕਿ ਭਾਈ ਮੈਂ ਜਿਹੜਾ ਹੁਣ ਇਸ ਪਾਸੇ ਤੁਰਨਾ, ਉਹ ਤੁਰ ਪਿਆ। ਫਿਰ ਉਹ ਕਹਿੰਦਾ he was not a Sikh, he doesn't know anything about Sikh history। I must add that several Amritpal like him will come because those who are used by ISI, they are not used for lifetime।
ਹੁਣ ਇਹਦੇ ਚੋਂ ਤੁਸੀਂ ਇਸ ਮੁਸ਼ਕ ਨੂੰ ਦੇਖ ਸਕਦੇ ਹੋ, ਇਹ ਏਜੰਸੀਆਂ ਦੀ ਕਿਉਂਕਿ ਆਲਰੇਡੀ ਅੰਮ੍ਰਿਤਪਾਲ ਸਿੰਘ ਸਮਝਦਾ ਹੈ ਕਿ ਬਈ ਮੇਰਾ ਹਸ਼ਰ ਵੀ ਦੀਪ ਸਿੱਧੂ ਵਾਲਾ ਹੋ ਸਕਦਾ ਹੈ। ਉਹ ਬਾਰ-ਬਾਰ ਕਹਿ ਰਿਹਾ ਹੈ ਕਿ ਏਜੰਸੀਆਂ ਮੈਨੂੰ ਕਤਲ ਕਰਾਉਣ ਦੇ ਮਨਸੂਬੇ ਦੇਖ ਰਹੀਆਂ। ਅੱਛਾ, ਹੁਣ ਇਸ ਤੋਂ ਇਹ ਕਵਾਇਆ ਜਾ ਰਿਹਾ ਕਿ ਜਿਹੜਾ ਕੰਮ ਏਜੰਸੀਆਂ ਨੇ ਕਰਨਾ ਹੈ ਕਿ ਜੀ ISI ਜਿਹੜੀ ਹੈ ਉਹ ਲੌਂਗ ਟਰਮ ਨਹੀਂ ਰੱਖਦੀ, ਜਿੰਨੀ ਦੇਰ ਵਰਤੋਂ ਹੁਣ ਇਹਦੇ ਲਈ ਵੀ ਆਲਰੇਡੀ ਉਹਨਾਂ ਨੇ ਗਰਾਊਂਡ ਤਿਆਰ ਕਰ ਲਈ। ਜੇ ਸਿੱਧੂ ਮੂਸੇਵਾਲਾ ਦੇ ਲਈ ਲਾਰੈਂਸ ਲੱਭ ਲਿਆ ਜਾਂ ਦੂਜੇ ਲਈ, ਔਰ ਐਨ ਇਸ ਮੌਕੇ ਦੇ ਉੱਤੇ ਥਰਡ ਰੇਟ ਬੰਦਾ ਜਿਹਨੂੰ ਜਿਹੜਾ ਉਹ ਉੱਥੇ ਸਾਰੇ ਥੂ ਕਰਦੇ ਨੇ ਜਿੱਥੇ ਰਹਿੰਦਾ, ਔਰ ਇਹ ਜਿਹੜਾ ਇਸ ਤੋਂ ਇਹ ਕਹਾਣਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਰੇ ਨਾਲ ਹੀ ਰਹਿਣੇ ਨੇ ਔਰ ਇਹਨਾਂ ਦੀ ਕੋਈ ਬਹੁਤੀ ਚਿੰਤਾ ਔਰ ਫਿਕਰ ਵੀ ਨਾ ਕਰਿਆ ਕਰੋ, ਲੇਕਿਨ ਇਹਨਾਂ ਤੋਂ ਖਬਰਦਾਰ ਹੋਣ ਦੀ ਵੀ ਲੋੜ ਹੈ। ਇਹਨਾਂ ਦੇ ਬਿਆਨਾਂ ਨੂੰ ਜਦੋਂ ਤੁਸੀਂ ਬਿਟਵੀਨ ਦਾ ਲਾਈਨਸ ਦੇਖਦੇ ਹੋ, ਫਿਰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹ ਕਿਹਦੀ ਤਨਖਾਹ ਤੇ ਨੇ, ਕਿਹਦੇ ਪਰਪਸ ਨੂੰ ਸਰਵ ਕਰ ਰਹੇ ਨੇ, ਔਰ ਕੀ ਇਹਨਾਂ ਦਾ ਅਲਟੀਮੇਟਲੀ ਇਹ ਉਹੀ ਨੇ ਕੌਮ ਦੇ ਟ੍ਰੇਟਰ। ਜਦੋਂ ਮੈਂ ਕਹਿੰਦਾ ਕਿ ਭਾਈ ਕੌਮ ਦੇ ਵਿੱਚ ਸਰਦਾਰਾਂ ਦੀ ਲਾਈਨ ਬੜੀ ਲੰਮੀ ਹੈ ਤੇ ਫਿਰ ਨਾਲ ਦੀ ਨਾਲ ਗਦਾਰਾਂ ਦੀ ਲਾਈਨ ਵੀ ਲੰਮੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਫਿਊਅਰਸ ਤੋਂ ਸੁਣਾਈ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।